अस्सलाम वालेकुम नाज़रीन, टी टाइम में खुश आमदीद। टी टाइम शो जो कि आप लोगों की बहुत मोहब्बतों से भर चुका है। एक गल सिर्फ कहांगा, मेहरबानी, क्योंकि मैं ये कोई नहीं समझदा शर्मिंदगी या कोई ऐसी गल है कहण कि तुहाडी मेहरबानी है। साढ़े 1 2 3 4 5 6 7 4 बार ने 11 1 2 होर ने को 13 14 असी बंदे हैं जिन्हां दे एवरी मंथ ਜਿਹੜਾ ਅੱਲਾ ਰਿਜ਼ਕ ਦਿੰਦਾ ਨਾ ਤੁਹਾਡੇ ਵਸੀਲੇ ਨਾਲ ਤੁਹਾਡੇ ਥਰੂ ਉਹ ਇਦਾਂ ਹੀ ਵੇਖਦਾ ਕਿ ਤੁਸੀਂ ਵੀਡੀਓ ਵੇਖਣੀ ਹੈ ਤੇ ਸਾਡਾ ਹੋਰ ਕੋਈ ਨਾ, ਮੈਂ ਕਿਸੇ ਚੈਨਲ 'ਚ ਜੌਬ ਕਰਦਾ ਨਾ ਇਹ ਕਿਤੇ ਕਰਦੇ ਨੇ, ਠੀਕ ਹੈ ਜੀ। ਤੇ ਲਿਆਦਾ ਸਾਡਾ ਇਹੀ ਸਾਰਾ ਦਾਰੋਮਦਾਰ ਆ ਸਿਲਸਿਲਾ। ਤੇ ਤੁਹਾਡਾ ਕੀ ਕੰਮ ਆ, ਵੀਡੀਓ ਅੱਛੀ ਹੋਵੇ। ਅਸੀਂ ਤੁਹਾਨੂੰ ਮੇਰੇ ਤੇ ਇਹਨਾਂ ਤੇ ਬਲੀਵ ਆ ਕਿ ਵੀ ਮਤਲਬ ਪੂਰੀ ਮੈਂ ਕੋਸ਼ਿਸ਼ ਕਰਦਾ ਕਿ ਯਾਰ ਅੱਛਾ ਕੰਮ ਹੋਵੇ ਕੋਈ, ਫਿਰ ਵੀ ਕਿਤੇ ਥੋੜਾ ਬਹੁਤ ਫੇਕਪੁਣਾ ਹੋ ਜਾਂਦਾ ਕਿਸ ਟਾਈਮ ਤਬੀਅਤ ਨਾਲ, ਲੇਕਿਨ A to Z ਵੀਡੀਓ ਪੂਰੀ ਵੇਖਣੀ, ਅੱਗੇ ਉੱਗੇ ਨਹੀਂ ਕਰਨਾ ਭਾਈ। ਐਡਾਂ ਵੀ ਵੇਖਣੀਆਂ ਨੇ, ਸਮਝ ਆ ਰਹੀ ਨਾ। ਅਸੀਂ ਤੁਹਾਨੂੰ ਨੁਕਸਾਨ ਕੀ ਹੁੰਦਾ ਜਦੋਂ ਨਹੀਂ ਜਦੋਂ ਵੇਖਦੇ ਨਾ ਉਦੋਂ ਪੈਸੇ ਨਹੀਂ ਮਿਲਦੇ ਸਾਨੂੰ। ਹਾਂ ਯਾਰ ਆ ਤੇ ਵੈਸੇ ਤੁਸੀਂ ਜਾਤੀ ਜਾਂ ਥੋੜੇ ਮਿਲਦੇ ਆ। ਇਹ ਪੂਰੀ ਵੇਖਣ ਸਾਨੂੰ ਡੇਢੇ ਪੈਸੇ ਮਿਲਣ, ਯਾਨੀ ਅਗਰ 20 ਮਿੰਟ 30 ਮਿੰਟ ਦੀ ਵੀਡੀਓ ਨਾ ਇੱਕ ਬੰਦਾ ਵੇਖਦਾ ਅੱਗੇ ਕਰ ਕਰਕੇ ਵੇਖਦਾ। ਹੁਣ ਉਹ 42 ਮਿੰਟ ਦੀ ਵੀਡੀਓ ਸੀ ਜਿਸ 'ਚ ਮੈਂ ਆਪਣੇ ਵਾਲਦ ਸਾਹਿਬ ਵਾਲੀ ਉਹ ਵਾਲਦੈਨ ਦੀ ਗੱਲ ਕੀਤੀ ਸੀ। 42 ਮਿੰਟ ਦੀ ਵੀਡੀਓ ਸੀ, ਉਹਦੇ ਜਿਹੜੇ ਪੈਸੇ ਆਏ ਨੇ ਉਹ 25 ਮਿੰਟ ਦੀ ਵੀਡੀਓ ਨਾਲੋਂ ਵੀ ਘੱਟ ਆਏ ਨੇ। ਯਾਨੀ ਲੋਕਾਂ ਨੇ ਅੱਗੇ ਕਰ ਕਰਕੇ ਯਾਰ ਇੰਜ ਨਾ ਕਰੋ ਯਾਰ। ਮੇਰੇ ਮੂੰਹ ਨੂੰ ਭਾਜੀ ਤੁਸੀਂ ਪੂਰੀ ਵੀਡੀਓ ਵੇਖਣੀ। ਇਹਦੇ ਮੂੰਹ ਤੇ ਭਾਜੀ, ਇਹਦੇ ਮੂੰਹ ਤੇ ਹਾਂ ਵੀਡੀਓ ਪੂਰੀ ਦੇਖਣੀ ਹੈ। ਵੀ ਨਹੀਂ ਚੰਗੀ ਲੱਗਦੀ ਨਾ 10 ਮਿੰਟ ਉਹਨੂੰ ਪਲੇ ਕਰਕੇ ਨਾ ਇੱਧਰ ਉੱਧਰ ਫਿਰ ਆਇਆ ਕਰੋ ਕਿਤੇ। ਆਹੋ ਕੀ ਯਾਰ ਸਾਡੇ ਕੋਲ ਹੋਰ ਹੈ ਹੀ ਕੋਈ ਨਹੀਂ ਸੋਰਸ। ਨਹੀਂ ਸਹੀ ਗੱਲ ਭਾਜੀ ਵੀਡੀਓ ਪਲੇ ਕਰਕੇ ਬੈਠਕਾਂ ਔਰ ਅਸੀਂ ਉਹ ਸਾਡਾ ਉਹ ਚੈਨਲ ਨਹੀਂ ਹੈਗਾ ਜਿੱਥੇ ਮਤਲਬ ਕਿ ਸਿਰਫ 3 ਜਣੇ ਨੇ ਜਾਂ 2 ਜਣੇ ਨੇ ਤੇ ਬਾਕੀ ਸਾਰੇ ਅਸੀਂ ਭਾਵੇਂ 13 14 ਜਣੇ ਆ। ਔਰ ਜਿਹਨੂੰ ਮੈਂ ਇੱਕ ਵਾਰੀ ਰੱਖ ਲਵਾਂ ਮੁੜ ਕੇ ਉਹਦਾ ਕੰਮ ਹੋਵੇ ਨਾ ਹੋਵੇ ਉਹਨੂੰ ਮੈਂ ਰੱਖੀ ਰੱਖਦਾ। ਹਾਂਜੀ ਠੀਕ ਹੈ ਯਾਰ, ਕੀ ਕਰੂੰ ਬਾਕੀ ਰਹਿ ਜਦੋਂ ਮੈਂ ਬੋਲਣ ਤੇ ਗਿਆ, ਜਦੋਂ ਮੈਂ ਜੀ ਬੋਲਣੇ ਆ ਸੋਹਣੀ ਤੂੰ ਬਚ ਗਿਆ ਮਤਲਬ ਐਸੇ ਬੰਦੇ ਮੈਂ ਰੱਖੇ ਨੇ ਕਿ ਮਤਲਬ ਉਹਨਾਂ ਨੂੰ ਅੱਜ ਮੈਂ ਅਗਰ ਫਾਰਗ ਵੀ ਕਰਾ ਦਾਂ ਨਾ ਤਾਂ ਕੋਈ ਡਾ ਕੰਮ 'ਚ ਫਰਕ ਨਹੀਂ ਪੈਣਾ। ਲੇਕਿਨ ਮੈਂ ਸੋਚਦਾ ਯਾਰ ਇਹ ਅਗਰ ਉਹਦੀ ਚਲੋ ਇੰਨੀ ਤਨਖਾਹ ਵਾ, ਉਹਨੇ ਪਤਾ ਨਹੀਂ ਕਿੰਨਾ ਕੁ ਸਰਕਲ ਉਹਦਾ ਸੋਚਿਆ ਵਾ ਤੇ ਕਿੱਥੇ ਜਾਊਗਾ। ਤੇ ਲਿਆਦਾ ਪਾਣ ਦਾ ਇਹਦਾ ਹੱਲ ਹੈ ਕਿ ਤੁਸੀਂ ਸਪੋਰਟ ਕਰੋ। ਵੈਸੇ ਜਿਹੜੀ ਸਪੋਰਟ ਕਰਦੇ ਨਾ ਤੁਸੀਂ ਪੈਸੇ ਦੇਣੇ ਸਾਨੂੰ, ਨਾ ਤੁਸੀਂ ਸਾਨੂੰ ਕੋਈ, ਠੀਕ ਹੈ ਨਾ। ਤੇ ਲੇਕਿਨ ਇਹ ਆ ਕਿ ਤੁਸੀਂ ਵੀਡੀਓ ਪੂਰੀ ਦੇਖਣੀ, ਤੁਹਾਡੀ ਮਿਹਰਬਾਨੀ। ਮੈਂ ਹਰ ਵੀਡੀਓ ਤੇ ਦੇਖਦਾ ਨਾ ਰੈਵਨਿਊ ਕਿੰਨਾ, ਨੈਕਸਟ ਇਸ ਵੀਡੀਓ ਤੋਂ ਬਾਅਦ ਮੇਰਾ ਰੈਵਨਿਊ ਵਧਣਾ ਚਾਹੀਦਾ ਭਾਈ। ਹੱਕ ਆ ਤੁਹਾਡੇ ਤੇ ਸਾਡਾ, ਸਾਡੇ ਤੇ ਤੁਹਾਡਾ, ਤੁਹਾਡੇ ਤੇ ਸਾਡਾ, ਸਿੱਧੀ ਗੱਲ ਆ। ਔਰ ਇਹ ਗੱਲ ਮੈਂ ਕਰਨ ਡਿਆ, ਜਦੋਂ ਮੈਂ ਗੱਲ ਕਰ ਦਿੱਤੀ ਨਾ ਉਸ ਤੋਂ ਬਾਅਦ ਤੁਸੀਂ ਨਾ ਨਹੀਂ ਕਰਨੀ। ਔਰ ਜਦੋਂ ਰੈਵਨਿਊ ਵੱਧ ਗਿਆ ਰੁਪਈਆ 500 ਤੁਹਾਡਾ ਸਾਰਿਆਂ ਦਾ ਮੈਂ ਤਨਖਾਹ ਵਧਾ ਦਿਆਂਗਾ। ਜਾ ਉਹ ਠਹਿਰ ਜਾ, ਪੂਰੀ ਗੱਲ ਸੁਣ ਲੈ। 500 ਗਿਆ ਵਾ ਕਵੇਤੀ 500 ਕਵੇਤੀ। ਅੱਛਾ ਕਵਿੱਤੀ। ਹਾਂ ਜੀ ਮੇਰੇ ਅੱਬੂ ਜ਼ਿੰਦਾ ਹੁੰਦੇ ਉਹਨਾਂ ਨੇ ਸਾਰੀ ਵੀਡੀਓ ਵੇਖਿਆ ਕਰਨੀ ਸੀ। ਓਏ ਤੂੰ ਉਸਤਾਦ ਨੂੰ ਜ਼ਿੰਦਾ ਵੀ ਮਾਰੀ ਜਾਣ ਡਿਆ ਵਾ। ਉਹ ਭਾਈ ਉਹ ਆਪਣੇ ਅੱਬੂ ਦੀ ਗੱਲ ਕਰ ਰਿਹਾ ਵਾ ਜਿਹੜੇ ਜੈਰਮਨ ਸੀ। ਮੈਂ ਤੇ ਉਹ ਆ ਨਾ ਨਿਗਰਾਨ, ਨਿਗਰਾਨ ਵਾਲਦ 90 ਡੇਜ਼ ਨਿਗਰਾਨ, ਯਾਨੀ ਕਿ ਮੈਂ ਤੇ ਮੇਰਾ ਤੇ ਸ਼ਾਗਿਰਦ ਆ ਪੁੱਤਰ ਆ ਨਾ, ਮੈਂ ਪਿਓਵਾ ਬਜਾਈ ਆ। ਠੀਕ ਆ। ਲੋ ਜੀ ਨਾਜ਼ਰੀਨ, ਠੀਕ ਹੈ, ਸਮਝ ਆ ਗਈ ਗੱਲ ਦੀ। ਓਕੇ, ਅਸੀਂ ਕੁਝ ਵੀ ਨਾ ਕਰੀਏ, ਤੁਸੀਂ ਵੀਡੀਓ ਪੂਰੀ ਵੇਖਣੀ ਹੈ ਭਾਈ। ਇਹ ਮੇਰਾ ਮਾਨ ਦੇ ਨਾਲ ਆਰਡਰ ਆ। ਓਏ ਵੈਰੀ ਗੁੱਡ ਆਰਡਰ। ਠੀਕ ਹੈ ਇਹ ਮੈਂ ਤੁਹਾਨੂੰ ਕਹਿ ਰਿਹਾ, ਮੇਰਾ ਆਰਡਰ ਆ। ਹਾਂ ਸਹੀ ਗੱਲ। ਮੈਂ ਗੁੱਸੇ ਦਾ ਤੁਹਾਨੂੰ ਨਹੀਂ ਪਤਾ ਮੇਰਾ, ਮੈਂ ਸਿਰਫ ਅੱਧੀ ਜ਼ਬਾਨ ਨਾਲ ਫਰੀਦ ਨੂੰ ਕਹਿਣਾ ਵਾ ਨੇ ਤੁਹਾਨੂੰ ਅੱਗੋਂ ਇਸ ਕਿਸਮ ਦਾ ਇਹਨੇ ਤੁਹਾਨੂੰ ਇੰਜ ਕਰਨਾ ਨਾ ਭਾਜੀ। ਤਰਲਾ ਇਸ ਕਿਸਮ ਦਾ ਪਾਏਗਾ ਲੱਗ ਬੰਦੇ ਜਾਣਗੇ। ਲੋ ਜੀ ਅੱਜ ਇੱਕ ਮੈਂ ਨਵੀਂ ਆਈਟਮ ਸੋਚੀ ਹੈ। ਅੱਜ ਇੱਕ ਕਾਲ ਕਰਨੀ ਆਪਾਂ ਹੁਣੇ। 3 ਨਾਮ ਨੇ ਮੇਰੇ ਜ਼ਿਹਨ 'ਚ, ਸਰਦਾਰ ਕਮਾਲ ਸਾਹਿਬ, ਸਖਾਵਤ ਨਾਥ ਸਾਹਿਬ ਤੇ ਮੇਰੇ ਫੇਵਰਟ ਹੈ ਤੇ ਸਾਰੇ ਫੇਵਰਟ ਨੇ, ਲੇਕਿਨ ਉਹ ਫੇਵਰਟ ਤਾਹਰ ਨਸ਼ਾਦ ਸਾਹਿਬ, ਜਿਨ੍ਹਾਂ ਦੀ ਟੋਨ ਟੈਂਪੋ ਮੈਨੂੰ ਬਹੁਤ ਅੱਛੀ ਲੱਗਦੀ ਸਾਰਿਆਂ ਵਾਸਤੇ। ਹਾਂ ਸਾਰਿਆਂ ਵਾਸਤੇ। ਤਿੰਨਾਂ ਚੋਂ ਕਿਹਨੂੰ ਕਾਲ ਕਰੀਏ, ਤਾਹਰ ਨਸ਼ਾਦ ਸਾਹਿਬ ਜਾਂ ਅਮਾਨੁਲ ਅਸਾਹ ਸੌਰੀ ਸਰਦਾਰ ਕਮਾਲ ਸਾਹਿਬ ਜਾਂ ਸਖਾਵਤ ਨਾਥ ਸਾਹਿਬ? ਅੱਜ ਕਿਹਨੂੰ ਕਰੀਏ ਪਹਿਲੇ? ਉਸਤਾਦ ਜੀ ਤੁਸੀਂ ਅੱਜ ਕਰੋ ਸਰਦਾਰ ਸਾਹਿਬ ਨੂੰ। ਉਸਤਾਦ ਜੀ ਸਰਦਾਰ ਸਾਹਿਬ ਨੂੰ ਕਰ ਲਓ। ਸਖਾਵਤ ਭਾਜੀ ਨੂੰ ਜੀ। ਨਹੀਂ ਤਾਹਰ ਨਸ਼ਾਦ ਸਾਹਿਬ। ਸਖਾਵਤ ਸਾਹਿਬ ਨੂੰ। ਉਸਤਾਦ ਜੀ ਇਹ ਮਿੱਠੇ ਸਰਦਾਰ ਸਾਹਿਬ, ਇਹ ਤਾਹਰ ਭਾਣ ਤੇ ਇਹ ਸਖਾਵਤ ਸਾਹਿਬ, ਠੀਕ ਹੈ। ਤਾਹਰ ਨਸ਼ਾਦ ਸਾਹਿਬ। ਮੈਂ ਤਾਹਰ ਨਸ਼ਾਦ ਸਾਹਿਬ ਨੂੰ ਅੱਜ ਕਰਨੀ ਕਿਉਂਕਿ ਮੈਨੂੰ ਬਹੁਤ ਮਜ਼ਾ ਆਉਂਦਾ। ਲਓ ਜੀ ਨਾਜ਼ਰੀਨ, ਸਭ ਤੋਂ ਪਹਿਲੇ ਆਪਾਂ ਕਾਲ ਕਰਦੇ ਹਾਂ ਤਾਹਰ ਨਸ਼ਾਦ ਸਾਹਿਬ ਨੂੰ। ਇੱਕ ਚੀਜ਼ਾਂ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਕੋਈ ਐਵੇਂ ਕਹਾਣੀ ਪਾ ਕੇ ਨਾ ਜ਼ਰਾ ਉਹਨਾਂ ਨੂੰ ਥੋੜਾ ਜਿਹਾ ਖਿਜਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹਨਾਂ ਦਾ ਟੋਨ ਟੈਂਪੋ ਤੁਸੀਂ ਸੁਣਨਾ ਔਰ ਮਜ਼ਾ ਆਏਗਾ ਤੁਹਾਨੂੰ। ਲਓ ਜੀ ਕਾਲ ਵਾਲਾ 1 2 3 ਆਗੇ ਕੀ ਬਾਤ। आगे भाई सिस्टम सारा लग गया।
ਤਾਹਰ ਸ਼ਾਹ ਸਾਹਿਬ ਨੂੰ ਕਾਲ ਕਰਦੇ ਆ, ਠੀਕ ਹੈ ਜੀ, ਤੇ ਉਹਨਾਂ ਨੂੰ ਕੋਈ ਸ਼ੁਗਲ ਕਰਦੇ ਉਹਨਾਂ ਦੇ ਨਾਲ। ਲਓ ਜੀ ਇਹਦਾ ਦੇਖਣਾ ਹੁਣੇ। ਕੱਲਾਂ ਕੀ ਜਾਨੀਆਂ ਵੇ ਤੇਰੇ ਨਾਲ 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 ਤਾਹਰ ਸ਼ਾਹ ਸਾਹਿਬ। ਤਾਹਰ ਸ਼ਾਹ ਸਾਹਿਬ ਨੂੰ ਪਤਾ ਨਾ ਤਾਹਰ ਸ਼ਾਹ ਸਾਹਿਬ ਕੌਣ ਨੇ? हेलो जी, सलाम वालेकुम, ताहर बोल रहे हैं? हाँ जी, ताहिर बोल रहे हैं जी। ताहर शबाद? ताहिर नशाद भाईजान, तुसी किहड़े शबाद नाल गल करनी? ओए ओही ताहर शबाद निशाद। ताहिर नशाद ही भाईजान। ਓਏ ਆ ਜਿਹੜਾ ਅੱਜ ਜਿਹਦਾ ਸ਼ੁਗਲ ਦਾ ਕੰਮ ਆ, ਜਿਹੜਾ ਸ਼ੁਗਲ ਦਾ ਕਾਰੋਬਾਰ ਕਰਦਾ। ਉਹ ਸ਼ੁਗਲ ਦਾ ਭਾਈਜਾਨ, ਮੈਂ ਕਦੋਂ ਕੁਤਰਤਾਰੀਆਂ ਕੱਢਣਾ ਲੋਕਾਂ ਨੂੰ। ਤੁਸੀਂ ਕੌਣ ਬੋਲ ਰਹੇ ਹੋ ਭਾਈਜਾਨ? ਇਸ਼ਫਾਕ ਬੋਲ ਰਿਹਾ ਮਾਨਸਾਰੇ ਤੋਂ। ਉਸ ਇਲਾਕੇ 'ਚ ਤੇ ਸਾਡਾ ਡਰਾਮਾ ਹੀ ਕੋਈ ਨਹੀਂ ਦੇਖਦਾ। ਤੂੰ ਉੱਥੇ ਭਾਈ ਕਿੱਥੇ ਪਹੁੰਚ ਗਿਆ? ਓਏ ਤੇਰੇ ਡਰਾਮੇ ਮੈਂ ਛੋਟਾ ਹੁੰਦਾ ਵੇਖਦਾ ਹੁੰਦਾ ਸਾਂ। 90 ਸਾਲ ਮੇਰੀ ਜ਼ਿੰਦਗੀ ਹੋ ਗਈ ਆ, ਤਾਂ ਟੀਵੀ ਤੇ ਜਦੋਂ ਵੇਖਿਆ ਤੇਰਾ ਡਰਾਮਾ ਦੇਖਿਆ ਪੁੱਤ। 90 ਸਾਲ ਜ਼ਿੰਦਗੀ, ਮੇਰਾ ਉਹ ਬਚਪਨ 'ਚ ਡਰਾਮਾ ਦੇਖ ਰਿਹਾ ਭਾਈ। ਤੂੰ ਲਕੋਟਾ ਜਿੰਨ ਆਹੀ ਕੰਮ ਆ ਤੁਹਾਡਾ। ਸੀਰੀਅਸ ਆਦਮੀ ਤੁਹਾਨੂੰ ਕਾਲ ਕਰਕੇ, ਸੁਲਝਿਆ ਬੰਦਾ ਕਾਲ ਕਰਕੇ, ਤੇ ਤੁਹਾਡੀਆਂ ਅੱਗੋਂ ਆਹੀ ਮਾਹੌਲ ਸ਼ੁਗਲ। ਉਹ ਪੁੱਤਰ ਦਾ ਵਿਆਹ ਰੱਖ ਲਿਆ ਤੇਰੇ ਭਤੀਜੇ ਦਾ। ਭਾਈਜਾਨ ਕੌਣ ਬੋਲ ਰਹੇ? ਜ਼ਰਾ ਸਹੀ ਤਰ੍ਹਾਂ ਦੱਸੋ। ਤੁਹਾਡੀ ਲਾੜੇ ਦਾ ਪਿਓ। ਉਹ ਲਾੜੇ ਦਾ ਪਿਓ ਤੇ ਮੈਂ ਭਾਂਡਾ ਜਿਹੜਾ ਲਾੜੇ ਦੇ ਪਿਓ ਨਾਲ ਗੱਲਾਂ ਕਰੀ ਜਾਵਾਂ। ਲਾੜੇ ਦਾ ਪਿਓ ਬੋਲ ਰਿਹਾ ਸ਼ਫਾਕ ਅੰਮ੍ਰਿਤਸਰ ਚੁੰਮੀ ਅੰਮ੍ਰਿਤਸਰ ਸਿੱਧੂ ਤੋਂ। ਅੰਮ੍ਰਿਤਸਰ? ਓ ਯਾਰ ਚੁੰਮੀ ਅੰਮ੍ਰਿਤਸਰ ਨਹੀਂ, ਚੁੰਮੀ ਚੁੰਗੀ ਅੰਮ੍ਰਿਤਸਰ ਤੋਂ ਜਾਂ ਅੰਮ੍ਰਿਤਸਰ ਤੋਂ ਇੰਡੀਆ ਵਾਲੇ ਤੋਂ? ਓ ਯਾਰ ਚੁੰਮੀ ਅੰਮ੍ਰਿਤਸਰ। ਉਹ ਚੁੰਮੀ ਅੰਮ੍ਰਿਤਸਰ ਕਿਹੜੀ? ਓਏ ਉਹ ਯਾਰ ਓਏ ਚੁੰਨੀ ਨਹੀਂ ਹੁੰਦੀ। ਦੱਸਣ ਨਾਲ ਗੱਲ ਕਰ ਲਓ। ਤੁਸੀਂ ਕੌਣ ਬੋਲ ਰਹੇ ਹੋ? ਓਏ ਸ਼ਫਾਕ ਬੋਲ ਰਿਹਾ ਚੁੰਨੀ ਅੰਮ੍ਰਿਤਸਰ ਤੋਂ। ਚੁੰਨੀ ਚੁੰਗੀ ਰੇਸ਼ਮੀ ਤੇ ਗੋਡੇ ਦੀਆਂ ਧਾਰੀਆਂ। ਤੇਰੇ ਭਤੀਜੇ ਦਾ ਵਿਆਹ ਰੱਖ ਲਿਆ ਤੇ ਉੱਥੇ ਤੂੰ ਆਉਣਾ ਹੀ। ਮੇਰੇ ਭਤੀਜਾ ਕਿਹੜਾ? ਮੈਂ ਐਡਾ ਤੂੰ ਮੇਰਾ ਲਾਡਲਾ ਭਰਾ ਓ ਭਾਈ। ਯਾਰ ਸ਼ਫਾਕ ਬੋਲ ਰਿਹਾ ਨਾ, ਮੇਰੇ ਪੁੱਤਰ ਦਾ ਵਿਆਹ ਹੋਇਆ ਤਾਂ ਤੇਰੇ ਭਤੀਜੇ ਦਾ ਹੀ ਵਿਆਹ ਹੋਇਆ। ਯਾਰ ਦੱਸ ਭਾਈ, ਮੈਨੂੰ ਪਤਾ ਹੀ ਨਹੀਂ ਤੂੰ ਕੌਣ ਹੈ ਤੇ ਮੇਰਾ ਓ ਯਾਰ ਤੂੰ ਪ੍ਰੋਗਰਾਮ ਤੇ ਆਉਣਾ ਭਾਜੀ, ਤੇਰਾ ਸ਼ੁਗਲ ਦਾ ਕਾਰੋਬਾਰ ਆ, ਤੂੰ ਸ਼ੁਗਲ ਕਰਨਾ ਵਾ, ਪੈਸੇ ਲੈਣੇ ਆ, ਤੂੰ ਲਾਣਤ ਭੇਜ ਵੀ ਕੌਣ ਆ ਤੂੰ? ਅੱਛਾ ਜੀ ਠੀਕ ਹੈ ਜੀ, ਦੱਸੋ ਹੁਕਮ ਕਰੋ। ਕਿਹੜੀ ਜਗ੍ਹਾ ਆਣਾ? ਕਿ ਕੀ ਹਿਸਾਬ ਕਿਤਾਬ ਕੀ ਹੋਏਗਾ? ਪੈਸੇ ਦੱਸੋ ਨਾ। ਪੈਸੇ ਤੁਸੀਂ ਦੱਸਣੇ ਨਾ ਭਾਜੀ। ਪੈਸੇ ਤਾਂ ਤੈਨੂੰ ਇਸ ਲਈ ਫੋਨ ਕੀਤਾ ਵੀ ਮੂੰਹ ਮੰਗੇ ਪੈਸੇ ਮੰਗ ਲੈ 4-5 ਹਜ਼ਾਰ ਜਿਹੜਾ ਮੰਗਣਾ ਹੀ। ਤੇਰੀ ਖੈਰ ਹੋਵੇ। ਮੂੰਹ ਮੰਗ 5000। ਉਹ ਮੈਂ ਹਕਮਤ ਦਾ ਕੰਮ ਕਰਨਾ ਵੀ ਜਿਹੜਾ ਤੈਨੂੰ ਇੱਕ ਖੁਰਾਕ ਦਾ 5000 ਦੇ ਕਹਿਣਾ ਭਾਈ। ਤੇ ਮੈਂ ਕਿਹੜਾ ਤੇਰੇ ਹੱਥ 'ਚ ਨਬਜ਼ ਫੜਾਤੀ ਆ? ਮੇਰੇ ਨਾਲ ਸ਼ੁਗਲ ਨਾ ਕਰ, ਮੈਨੂੰ ਵੀ ਬੜੇ ਸ਼ੁਗਲ ਆਉਂਦੇ ਆ। ਯਾਰ ਕਿਹੜੇ ਬੰਦਾ ਬੋਲੀ ਜਾਂਦੇ? ਓਏ ਸ਼ਫਾਕ ਚੁੰਮੀ ਅੰਮ੍ਰਿਤਸਰ ਤੋਂ। ਓਏ ਉਹ ਚੁੰਮੀ ਅੰਮ੍ਰਿਤਸਰ ਤੋਂ ਨਹੀਂ, ਚੁੰਗੀ ਅੰਮ੍ਰਿਤਸਰ ਤੋਂ। ਓ ਯਾਰ ਚੁੰਗੀ ਅੰਮ੍ਰਿਤਸਰ ਤੋਂ। ਉਹ ਚੁੰਮੀ 'ਚ ਤੇ ਚੁੰਗੀ 'ਚ ਕਿੰਨਾ ਇੱਕ ਗਾਫ ਦਾ ਫਰਕ ਆ। ਤੇ ਮੈਂ ਭਾਈਜਾਨ, ਤੁਸੀਂ ਚੁੰਮੀ ਅੰਮ੍ਰਿਤਸਰ ਤੋਂ ਬੋਲ ਰਹੇ ਹੋ? ਹਾਂਜੀ ਮੈਂ ਜੱਫੀ ਅੰਮ੍ਰਿਤਸਰ ਤੋਂ ਬੋਲ ਰਿਹਾ ਜਨਾਬ। ਲਾ ਫੇਰ ਤਾਂ ਤੂੰ ਆਪਣਾ ਹੀ ਆ। ਬਹੁਤ ਅੱਛੇ। ਕਿਹੜੇ ਇਲਾਕੇ ਦੇ ਵਿੱਚ ਆਣਾ? ਫੰਕਸ਼ਨ ਵੀ ਕੋਈ ਜਗ੍ਹਾ ਦਾ ਵੀ ਰੱਖਿਆ ਕਿ ਜਾਦੂ ਨਾਲ ਫੰਕਸ਼ਨ ਕਰ ਲੈਣਾ? ਓਏ ਤੈਨੂੰ ਮੈਂ ਲੋਕੇਸ਼ਨ ਸੈਂਡ ਕਰ ਦਿਆਂਗਾ। ਕਿਹੜੀ ਲੋਕੇਸ਼ਨ? ਓਇਆ ਨਹੀਂ ਹੁੰਦੀ, ਓਇਆ ਭੇਜੀ ਤਾਂ ਨਹੀਂ ਹੈ ਜਿਹੜਾ ਜਿਹਦੇ ਵੱਲ ਵੇਖ ਵੇਖ ਕੇ ਬੰਦਾ ਪਹੁੰਚ ਜਾਂਦਾ। ਉਹ ਰਹਿੰਦਾ ਤੂੰ ਮਾਨਸਰੇ ਹੈ, ਸਹੀ ਤੇਰੀ ਪੰਜਾਬੀ ਵੀ ਨਹੀਂ ਹੈਗੀ ਭਾਈ। ਜਿਹੜਾ 5000 ਰੁਪਇਆ ਸਾਨੂੰ ਬੁਲਾਉਣ ਦਾ ਤੇਰੇ ਵਿਆਹ ਵੀ ਕੋਈ ਸਦਕਾ ਖੈਰਾਤ ਵਾਲਾ ਹੀ ਕਰਨਾ ਮੈਨੂੰ ਲੱਗਦਾ। ਤਾਹਰ ਤੂੰ ਜ਼ਿਆਦਤੀ ਕਰ ਰਿਹਾ। ਮੈਂ ਤੇਰੇ ਉਹ ਵੀ ਡਰਾਮੇ ਵੇਖੇ ਜਿਹ 'ਚ ਤੂੰ ਹੁੰਦਾ ਹੀ ਨਹੀਂ। ਅੱਲਾ ਯਾਰ, ਜਿਹੜਾ ਡਰਾਮੇ ਦੇ ਵਿੱਚ ਮੈਂ ਹੈ ਹੀ ਨਹੀਂ, ਉਹ ਕਿਸ ਤਰ੍ਹਾਂ ਤੂੰ ਵੇਖ ਲੈਣਾ ਭਾਈ? ਤੂੰ ਉਹ ਡਰਾਮੇ 'ਚ ਹੈਗਾ ਸੀ ਜਨਮ ਜਨਮ ਕਾ ਸ਼ਰਤੀਆ ਮਿੱਠੇ। ਯਾਰ ਭਾਈ ਬੰਦਾ ਤੂੰ ਵੈਸੇ ਨਾ ਸਹੀ ਹਾਸੇ ਵਾਲਾ ਹੀ ਲੱਗਣਾ। ਉਹ ਭਾਈ ਇਹ ਜਨਮ ਕੀ ਮੈਲੀ ਚਾਹਤ ਸੀ। ਤੇ ਤੂੰ ਉਹ 'ਚ ਕੰਮ ਨਹੀਂ ਕੀਤਾ ਯਾਰ। ਹੈ ਯਾਰ ਤੂੰ ਕੰਮ ਨਹੀਂ ਕੀਤਾ ਉਹਦੇ 'ਚ। ਉਹ ਭਾਈ ਜਿਹੜਾ
ਦੋ ਡਰਾਮੇ ਤੂੰ ਮਿਕਸ ਕਰ ਦਿੱਤੇ ਨੇ, ਮੈਂ ਤੇ ਦੋਵਾਂ 'ਚ ਹੀ ਨਹੀਂ ਹੈਗਾ, ਕੈਸੀ ਗੱਲ ਹੈ। ਤੇ ਮੈਂ ਉਹ ਵੀ ਵੇਖੇ ਆ, ਮੈਂ ਤੇਰਾ ਏਡਾ ਵੱਡਾ ਫੈਨ ਆ, ਤੂੰ ਹਿਸਾਬ ਲਾ ਲਾ। ਉਹ ਭਾਈ ਜੀ ਫੰਕਸ਼ਨ ਹੈ ਕਿਹੜੀ ਜਗ੍ਹਾ ਤੇ ਅੱਲਾ ਦੇ ਓਏ ਮੇਰੀ ਗੱਲ ਸੁਣ ਲਾ ਤਾਹਰ, ਗੱਲ ਇਹ ਆ ਵੀ ਤੂੰ ਆ ਜਿੱਦਾਂ ਤੇ ਤੁਹਾਨੂੰ ਚਾਹ ਪ੍ਰੋਗਰਾਮ ਬਣਾ ਰਹੇ ਹੋ, ਮੇਰੇ ਮਤਲਬ ਜਗ੍ਹਾ ਦੱਸ ਹੀ ਨਹੀਂ ਰਹੇ, ਤੇਰੇ ਵਰਗੇ ਬੰਦੇ ਨੇ ਬਾਅਦ 'ਚ ਨਹਿਰ 'ਚ ਫੰਕਸ਼ਨ ਰੱਖਿਆ ਹੁੰਦਾ। ਯਾਰ ਮੇਰੀ ਗੱਲ ਸੁਣ ਲਾ, ਤੂੰ ਪੈਸੇ ਮੰਗਣੇ ਆ ਮੂੰਹ, ਜਿੰਨੇ ਤੇਰਾ ਦਿਲ ਕਰਦਾ ਤੂੰ ਪੈਸੇ। ਹੋਰ ਮੈਂ ਜਦੋਂ ਬਗਲ ਵਜਾ ਕੇ ਕਹਿਣਾ 75,000 ਦੇ ਦੇ, 75,000 ਦੇ ਦੇ। ਨਹੀਂ ਮੈਨੂੰ ਪਤਾ ਵਾ ਤੂੰ ਐਡਾ ਨਹੀਂ ਹੈਗਾ, ਬੰਦਾ ਖਾਨਦਾਨੀ ਆਦਮੀ ਆ, ਤੂੰ 75,000 ਨਹੀਂ ਮੰਗ ਸਕਦਾ। ਭਾਈ ਜਾਨ ਫੰਕਸ਼ਨ ਦੀ ਕੋਈ ਜਗ੍ਹਾ ਵੀ ਹੈ ਕਿ ਨਹੀਂ? ਯਾਰ ਤੂੰ ਸਭ ਤੋਂ ਪਹਿਲੇ ਆਉਣਾ ਵਾ ਚੁੰਮੀ ਅੰਮ੍ਰਿਤਸਰ, ਉੱਥੋਂ ਆਪਾਂ ਬਰਾਤ ਨਾਲ ਜਾਣਾ ਵਾ ਮਾਨਸਰੇ। ਆਣਾ ਚੁੰਗੀ ਅੰਮ੍ਰਿਤਸਰ ਤੋਂ ਤੇ ਜਾਣਾ ਮਾਨਸਰੇ। ਓਏ ਯਾਰ ਤਾਹਰ, ਮਾਨਸਰੇ ਅਸੀਂ ਕੀ ਕਰਨ ਜਾਣਾ ਯਾਰ, ਜਿੱਥੇ ਫੰਕਸ਼ਨ ਭਾਈ ਸਾਨੂੰ ਉੱਥੇ ਤਾਂ ਦੱਸ ਦੇ ਯਾਰ ਤੂੰ ਬਰਾਤ ਨਾਲ ਨਹੀਂ ਜਾਣਾ ਭਤੀਜੇ ਦੀ? ਯਾਰ ਏਡਾ ਕਿਹੜਾ ਯਾਰ, ਕੌਣ ਯਾਰ ਭਾਈ? ਪੈਸੇ ਦੱਸ ਯਾਰ, ਤੂੰ ਛੱਡ, ਅੱਜ ਕੱਲ ਵੈਸੇ ਹੀ ਖੂਨ ਸਫੇਦ ਹੋਏ, ਤੂੰ ਪੈਸੇ ਦੱਸ। ਪੈਸੇ ਭਾਈ ਜਾਨ ਲੱਖ ਰੁਪਈਆ ਦੇ ਦੇਣਾ। ਲੱਖ ਰੁਪਈਆ ਤੈਨੂੰ ਦੇ ਦਾਂ? ਆਹੋ। ਅੱਛਾ ਠੀਕ ਆ। ਕੌਣ ਬੋਲ ਰਿਹਾ ਤੂੰ ਭਲਾ? ਜਿਹਨੂੰ ਨਹੀਂ ਪੈਸੇ ਦੇ ਸਕਦਾ ਮੈਂ ਉਹ ਬੋਲ ਰਿਹਾ। ਅੱਛਾ ਹੁਣ ਤੂੰ ਲੱਖ ਰੁਪਈਆ ਲੈਣਾ ਵਾ? ਆਹੋ ਲੱਖ ਰੁਪਈਆ ਹੀ ਲੈਣਾ ਹੈ। ਤੇ ਲੱਖ ਰੁਪਈਆ ਕੋਈ ਐਡਾ ਨਹੀਂ ਹੈਗਾ। ਮਾਨਸਰੇ ਜਾਣਾ ਹੈ, ਮਾਨਸਰੇ ਜਾਣਾ ਹੈ ਭਾਈ ਜੀ, ਉੱਥੇ ਕਿਹੜਾ ਮੇਰੀ ਫੁੱਫੀ ਰਹਦੀ ਜਿਹੜਾ ਮੈਂ ਚਾਹ ਨਾ ਚਲੇ ਜਾਵਾਂ। ਯਾਰ ਤੈਨੂੰ ਉੱਥੋਂ ਬੱਸ 'ਚ ਬੈਠੀ ਨਾ ਸਿੱਧਾ ਮਾਨਸਰੇ ਲਾ ਲਾਂਗੇ ਅਸੀਂ। ਬੱਸ 'ਚ ਬੈਠਾ ਮੈਂ ਆਪੇ ਆਵਾਂਗਾ ਸਰ, ਗੱਡੀ ਤੇ ਆਵਾਂਗਾ ਭਾਈ ਜਾਨ। ਗੱਡੀ ਤੇ ਆ ਜੀ, ਗੱਡੀ ਤੇ ਆ ਜੀ, ਅਸੀਂ ਸਾਨੂੰ ਕਿਹੜਾ ਗੱਡੀਆਂ ਭੁੱਲੀਆਂ ਨੇ, ਆ ਜੀ ਗੱਡੀ ਤੇ ਆ ਜੀ। ਪਰ ਰੁਪਈਆ ਲੱਖ ਰੁਪਈਆ ਰੌਲਾ ਕੋਈ ਨਹੀਂ, ਲੱਖ ਰੁਪਈਆ ਤੇਰੇ ਤੋਂ ਮੈਂ ਵਾਰ ਕੇ ਸਿੱਟ ਦਿਆਂ, ਤੂੰ ਵੀਰ ਲੱਗਦਾ। ਲੇਕਿਨ ਗੱਲ ਇਹ ਆ, ਮੈਨੂੰ ਦੇ ਦੀ ਚਿੱਟੀ ਨਾ, ਤੂੰ ਭਾਈ ਮੈਨੂੰ ਦੇ ਦੇ। ਤਾਹਰ ਸ਼ਬਾਦ ਤੂੰ ਗੱਲ ਗਲਤ ਕਰ ਰਿਹਾ। ਉਹ ਭਾਈ ਨਾ ਯਾਰ, ਉਹ ਯਾਰ ਖੂਬਸੂਰਤ ਆ ਬੰਦੇ ਦੇ ਨਾਲ ਗੱਲ ਕਰ ਤੂੰ। ਮੈਂ ਤੇਰੀ ਭਾਈ ਮੁੰਡੇ ਦੇ ਨਾਲ ਗੱਲ ਕਰਾ ਦਿੰਦਾ, ਉਹਦੇ ਨਾਲ ਗੱਲ ਕਰ ਲੈ। ਕਿਹੜੇ ਮੁੰਡੇ ਨਾਲ ਤੂੰ ਮੇਰੀ ਗੱਲ ਕਰਾਉਣੀ ਹੈ ਯਾਰ? ਉਹ ਜਿਹੜਾ ਮੇਰਾ ਮੁੰਡਾ ਅਸਿਸਟੈਂਟ ਹੈ ਨਾ, ਉਹਦੇ ਨਾਲ ਗੱਲ ਕਰੋ ਭਾਈ ਜਾਨ, ਮੈਂ ਤੁਹਾਡੀ ਮਿਹਰਬਾਨੀ। ਯਾਰ ਹੁਣ ਤੂੰ ਸਾਨੂੰ ਆਪਣੇ ਅੱਗੋਂ ਮੈਨੇਜਰਾਂ ਦੇ ਨਾਲ ਗੱਲ ਕਰਾਏਂਗਾ ਸ਼ਬਾਕ ਦੀ? ਉਹ ਤੂੰ ਏਡਾ ਮੇਰਾ ਪਲੇਠੀ ਦੀ ਪਾਰਟੀ ਵੀ ਜਿਹੜਾ ਮੈਂ ਤੈਨੂੰ ਆਪ ਹੀ ਗੱਲ ਕਰੀ ਜਾਵਾਂ, ਮੈਨੂੰ ਕੀ ਪਤਾ ਤੂੰ ਕੌਣ ਹੈ ਯਾਰ? ਓ ਯਾਰ ਮੈਂ ਤੇਰਾ ਵੀਰ ਆ ਸ਼ਬਾਕ, ਮਾਨਸਰ ਅੰਮ੍ਰਿਤ ਚੁੰਮੀ ਸਰੂ ਤੋਂ। ਦੱਸ ਦੋ ਲਾ ਕੇ ਦੱਸੀ ਜਾਣ ਡਿਆ, ਤੂੰ ਟੋਟਿਆਂ 'ਚ ਪੈਦਾ ਹੋਇਆ? ਯਾਰ ਤੂੰ ਸਾਰੇ ਤੋਂ ਪਹਿਲੇ ਚੁੰਮੀ ਅੰਮ੍ਰਿਤਸਰ ਆਉਣਾ ਵਾ, ਉੱਥੋਂ ਆਪਾਂ ਮਾਨਸਰੇ ਜਾਣਾ ਵਾ, ਰੁਪਈਆ ਯਾਰ ਲੱਖ। ਕਿਹੜਾ? ਓ ਯਾਰ ਤੂੰ ਲੱਖ ਰੁਪਈਆ ਮੰਗਿਆ, ਤੈਨੂੰ ਲੱਖ ਰੁਪਈਆ ਦੇ ਦੇਾਂਗੇ, ਗੱਲ ਮੁੱਕੀ। ਕਿਹੜੇ ਸੈਕਸੀ ਜਿਹੇ ਇਲਾਕੇ 'ਚ ਰਹੀ ਜਾਣ ਡਿਆ ਤੂੰ ਚੁੰਮੀ ਅੰਮ੍ਰਿਤਸਰ ਦੀ? ਭਾਈ ਚੁੰਗੀ ਉਹ ਚੁੰਗੀ ਦਾ ਨਹੀਂ ਪਤਾ ਲੱਗ ਰਿਹਾ ਤੈਨੂੰ? ਓਏ ਚੁੰਗੀ ਰੇਸ਼ਮੀ ਤੇ ਗੋਟੇ ਦੇ ਆ ਢਾੜੀਆ, ਮੇਰੀ ਗੱਲ ਸੁਣ। ਯਾਰ ਤੂੰ ਪਹਿਲੇ ਸੱਚੋ ਸੱਚ ਦੱਸ, ਤੂੰ ਬੋਲ ਕੌਣ ਰਿਹਾ? ਭਾਜੀ ਸਜਾਦ ਜਾਨੀ ਬੋਲ ਰਿਹਾ ਫੈਸਲਾਬਾਦ ਤੋਂ। ਹਾਂਜੀ ਭਾਜੀ ਕੀ ਹਾਲ ਆ? ਤੁਸੀਂ ਦੱਸਤਾ ਜੀ, ਅਸੀਂ ਉਹਨਾਂ ਨੂੰ ਸ਼ੁਕਰ ਮਿਲਣਾ ਕਰਨਾ। ਐਵੇਂ ਸ਼ੱਕ ਜਿਹਾ ਵੀ ਪਿਆ। ਅੱਛਾ ਕੀ ਮਜ਼ਾ ਆਇਆ? ਮੈਂ ਡਰਾਮੇ ਦਾ ਨਾਂ ਕੀ ਦੱਸਿਆ? ਜਨਮ ਕੇ ਸ਼ਰਤੀਆਂ ਮਿੱਠੇ। ਇਹ ਤੇਰੇ ਕਮਾਲ ਕੇ ਡਬਲ ਸਵਾਰੀ। ਲੈ ਜੀ ਤੇਰੇ, ਇਹ ਤੁਸੀਂ ਡਰਾਮੇ 'ਚ ਕੰਮ ਕੀਤਾ, ਇਹ ਤੇਰੇ ਕਮਾਲ ਕੇ ਡਬਲ ਸਵਾਰੀ। ਭਾਜੀ ਸਜਾਦ ਜਾਨੀ ਤੁਸੀਂ ਡਰਾਮੇ 'ਚ ਕੰਮ ਕੀਤਾ ਵਾ, ਬਾਜੇ ਵਾਲੋਂ ਕੀ ਮੈਲੀ ਚਾਦਰ। ਉਹ ਫਿਟਰ ਲੈ ਬਾਜੇ ਵਾਲੋਂ ਕੀ ਮੈਲੀ ਚਾਦਰ। ਆਹ ਬਾਜੇ ਵਾਲੋਂ ਕੀ ਮੈਲੀ ਚਾਦਰ। ਹਾਂ ਭਾਜੀ ਕੀ ਹਾਲ ਚਾਲ ਆ? ਖੈਰਾ ਅਲਹਮਦੁਲਿਲਾ, ਬੜਾ ਅੱਲਾ ਦਾ ਕਰ ਦੁਆਵਾਂ। ਭਾਜੀ ਮੇਰਾ ਇੱਕ ਪ੍ਰੋਗਰਾਮ ਨਾ ਡੇਲੀ ਮੈਂ ਕਰਦਾ ਵਾਂ ਟੀ ਟਾਈਮ ਆਪਣੇ ਚੈਨਲ ਤੇ। ਅੱਛਾ ਜੀ। ਤੇ ਉਹਦੇ 'ਚ ਮੈਂ ਅੱਜ ਸੋਚਿਆ, ਮੈਂ ਕਿਹਾ ਮੈਂ ਭਰਾ ਨਾਲ ਗੱਲ ਕਰਾਂ। ਤਿੰਨ ਨਾਮ ਮੇਰੇ ਜ਼ਿਹਨ 'ਚ ਸੀ, ਸਰਦਾਰ ਕਮਾਲ ਸਾਹਿਬ, ਸਖਾਵਤਨਾਥ ਸਾਹਿਬ ਤੇ ਤਾਹਰ ਸ਼ਾਹ ਸਾਹਿਬ। ਤੇ ਮੈਂ ਕਿਹਾ ਜੀ ਮੈਂ ਉਸ ਬੰਦੇ ਨਾਲ ਗੱਲ ਕਰਨੀ, ਮੈਂ ਉਹਦਾ ਬਹੁਤ ਵੱਡਾ ਫੈਨ ਆ ਭਾਈ, ਸਿੱਧੀ ਗੱਲ ਆ। ਖੈਰਾ ਮੌਲਾ ਤੁਹਾਡੀ ਖੈਰ ਕਰੇ। ਅੱਛਾ ਕਾਲ ਉਹ ਚੱਲ ਰਹੀ ਸੀ ਤੁਹਾਡੇ ਪ੍ਰੋਗਰਾਮ ਦੀ? ਹਾਂਜੀ ਭਾਜੀ, ਇਹ ਮੈਂ ਤੁਹਾਨੂੰ ਲਿੰਕ ਭੇਜਾਂਗਾ। ਅੱਛਾ ਵਿੱਚ ਨਾ ਬੜੀਆਂ ਮਜ਼ੇਦਾਰ ਗੱਲਾਂ ਹੋ ਗਈਆਂ ਨੇ ਕੁਦਰਤੀ, ਤੇ ਇਨਸ਼ਾਅੱਲਾ ਕਾਲ ਲੈਦਾ ਵੀ ਆਪਾਂ ਕਰਾਂਗੇ, ਮੈਂ ਤੁਹਾਨੂੰ ਸੈਂਡ ਕਰਾਂਗਾ ਤੇ ਲਿੰਕ ਵੀ ਸੈਂਡ ਕਰਾਂਗਾ। ਮੇਰੇ ਚੈਨਲ ਦੇ ਜਿੰਨੇ ਇਸ ਟਾਈਮ ਲੋਕ ਨੇ ਨਾ, ਵੀਵਰਸ ਸਾਰੇ ਤੁਹਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਕੁਝ ਕਹਿਣਾ ਚਾਹੋ ਤੇ ਤੁਸੀਂ ਕਹਿ ਸਕਦੇ ਹੋ ਇਸ ਟਾਈਮ।
ਜਿੰਨੇ ਤੁਹਾਡੇ ਵੀਵਰਸ ਨੇ ਜੀ ਮਾਸ਼ਾਅੱਲਾ ਉਹ ਸਾਡੇ ਲਈ ਸਰਦਾਰ ਨੇ। ਔਰ ਮੈਂ ਤੇ ਸਿੱਧੀ ਗੱਲ ਇਹ ਕਹਾਂਗਾ ਕਿ ਸਜਾਦ ਜਾਨੀ ਸਾਡਾ ਇੱਕ ਇਸ ਟਾਈਮ ਬ੍ਰਾਂਡ ਹੈ ਔਰ ਮੈਨੂੰ ਫਖਰ ਹੈ ਕਿ ਇਹ ਮੈਨੂੰ ਭਾਜੀ ਕਹਿੰਦਾ ਔਰ ਮੇਰੀ ਬੜੀ ਇੱਜ਼ਤ ਕਰਦਾ। ਬਹੁਤ ਹੀ ਮੈਂ ਇਹਦੇ ਨਾਲ ਪਿਆਰ ਕਰਨਾ ਔਰ ਜਿੰਨੇ ਵੀਵਰਸ ਨੇ ਮੇਰੀ ਦੁਆ ਹੈ ਉਹਨਾਂ ਨੂੰ ਅੱਲਾ ਖੁਸ਼ ਰੱਖੇ, ਅੱਲਾ ਰਹਿਮਤ ਰੱਖੇ, ਉਹਨਾਂ ਨੂੰ ਆਪਣੀ ਪਨਾਹ 'ਚ ਰੱਖੇ ਔਰ ਇਸ ਤਰ੍ਹਾਂ ਹੀ ਤੁਸੀਂ ਸਜਾਦ ਜਾਨੀ ਨੂੰ ਵੇਖਦੇ ਰਹੋ ਔਰ ਇਹਦੀ ਵੀਵਰਸ਼ਿਪ ਵਧਾਉਂਦੇ ਰਹੋ। ਥੈਂਕ ਯੂ ਭਾਜੀ। ਸਭ ਨੂੰ ਖੁਸ਼ ਰੱਖੇ ਭਾਜੀ, ਥੈਂਕ ਯੂ। ਔਰ ਭਾਜੀ ਮੇਰੀ ਗੱਲ ਸੁਣੋ, ਸਾਡੇ ਜਿਹੜੇ ਵੀਵਰਸ ਨੇ ਮੈਂ ਇਹਨਾਂ ਨੂੰ ਕਹਾਂ ਤਾਹਰ ਆਪਣਾ ਚੈਨਲ ਤਾਹਰ ਨਸ਼ਾਦ ਆਫੀਸ਼ੀਅਲ ਹੈ ਨਾ ਨਾਮ? ਹਾਂਜੀ ਹਾਂਜੀ, ਤਾਹਰ ਨਸ਼ਾਦ ਆਫੀਸ਼ੀਅਲ ਐਸੇ ਟਾਈਮ ਸਬਸਕ੍ਰਾਈਬ ਕਰੋ ਔਰ ਇਨਸ਼ਾਅੱਲਾ ਮੈਂ ਜਦੋਂ ਵੀ ਹੁਣ ਲਾਹੌਰ ਜਾਇਆ ਕਰਾਂਗਾ ਮੈਂ ਭਾਜੀ ਨੂੰ ਮਤਲਬ ਨਾ ਭਾਜੀ ਦੇ ਸ਼ੋਅ 'ਚ ਲਾਜ਼ਮੀ ਮੈਂ ਵੀ ਆਇਆ ਕਰਾਂਗਾ ਔਰ ਤੁਸੀਂ ਤਾਹਰ ਨਸ਼ਾਦ ਆਫੀਸ਼ੀਅਲ ਨੂੰ ਉਦਾਂ ਹੀ ਪਿਆਰ ਕਰਨਾ ਜਿੱਦਾਂ ਤੁਸੀਂ ਭਾਜੀ ਸਜਾਦ ਜਾਨੀ ਆਫੀਸ਼ੀਅਲ ਨੂੰ ਕਰਦੇ ਜੇ। ਕੋਈ ਫਰਕ ਨਹੀਂ ਹੈਗਾ। ਮੈਂ ਜੈਨੂਇਨ ਹੁਣ ਤੋਂ ਵੀ 10 ਗੁਣਾ ਜ਼ਿਆਦਾ ਵੱਡਾ ਆਰਟਿਸਟ ਬਣ ਜਾਵਾਂ ਨਾ, ਲੇਕਿਨ ਇਹ ਭਾਜੀ ਹੋਣੀ ਮੇਰੇ ਆਈਡੀਅਲ ਨੇ ਔਰ ਹਮੇਸ਼ਾ ਰਹਿਣਗੇ। ਮੈਨੂੰ ਇਹਨਾਂ ਦਾ ਟੋਨ, ਟੈਂਪੋ, ਪਿਆਰ, ਬੋਲਣਾ, ਸਟਾਈਲ ਹੀ ਬੜਾ ਮਜ਼ੇਦਾਰ ਲੱਗਦਾ। ਅੱਲਾਹ ਤੁਹਾਡੀ ਜ਼ਿੰਦਗੀ ਕਰੇ। ਫੈਸਲ ਰਾਮੇ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹ ਰਹੇ ਕੋਈ? ਜੀ ਬਿਸਮਿल्लाह ਕਰਵਾਓ। ਸਲਾਮ ਅਲੈਕੁਮ ਭਾਣ। ਓਏ ਹੌਲੀ। ਵਾਲੇकुम ਸਲਾਮ। ਕੋ ਬਹੁਤ ਹੀ ਦੂਰ ਬੈਠਾ ਲੱਗਦਾ ਕੋ। ਨਹੀਂ ਭਾਜੀ, ਮੈਂ ਕੋਲ ਆ ਗਿਆ ਹੁਣ। ਭਾਜੀ ਕੈਸੀ ਤਬੀਅਤ ਮਜ਼ਾਜ ਨੇ ਤੁਹਾਡੇ? ਅਲਹਮਦੁਲਿਲਾ ਬੇਟਾ, ਦੁਆਵਾਂ ਰਾਮੇ। ਤੂੰ ਸੁਣਾ ਸਭ ਖੈਰ ਤੇ? ਭਾਈਨੋ ਮੇਰੇ ਵੱਲੋਂ ਵੀ ਕਹਿ ਦੇਣਾ ਜਰਾ ਸਾਰਿਆਂ ਨੂੰ। ਸਰ ਰਾਮੇ ਬੜਾ ਹੀ ਪਿਆਰਾ ਤੂੰ ਯਾਰ। ਇਹਦੇ ਨਾਲ ਤੇ ਜਿੰਨੇ ਵੀ ਮੁੰਡੇ ਨੇ ਮੈਂ ਕਹਿੰਦਾ ਕਿ ਜਦੋਂ ਜਿਹਨੂੰ ਅੱਲਾਹ ਤਾਲਾ ਦੀ ਜ਼ਾਤ ਨੇ, ਜਿੰਨੇ ਵੀ ਤੁਹਾਡੇ ਵੀਵਰਸ ਨੇ, ਮੈਂ ਉਹਨਾਂ ਨੂੰ ਇਸ ਟਾਈਮ ਇਹ ਕਹਿਣਾ ਚਾਹਾਂਗਾ ਕਿ ਜਦੋਂ ਅੱਲਾਹ ਤਾਲਾ ਦੀ ਜ਼ਾਤ ਜਿਹਨੂੰ ਇੱਜ਼ਤ ਦੇਵੇ ਉਹਦੇ ਨਾਲ ਜਿਹੜਾ ਵੀ ਜੁੜਦਾ ਨਾ ਉਹ ਮੁਕੱਦਰਾਂ ਵਾਲਾ ਹੁੰਦਾ ਤੇ ਉਹਦੇ ਨਾਲ ਜੁੜਦਾ ਹੈ। ਇਹਦੇ ਵਿੱਚ ਵੱਡੀ ਗੱਲ ਇਹ ਵੇ ਕਿ ਜਦੋਂ ਕਿਉਂਕਿ ਸਜਾਦ ਜਾਨੀ ਦੀ ਸਭ ਤੋਂ ਵੱਡੀ ਖੂਬੀ ਇਹ ਵੇ ਜਿਹੜੀ ਮੈਂ ਆਪਣੇ ਵੱਡਿਆਂ ਕੋਲੋਂ, ਆਪਣੇ ਉਸਤਾਦਾਂ ਕੋਲੋਂ, ਮਸਤਾਨਾ ਸਾਹਿਬ ਕੋਲੋਂ ਵੀ ਸਿੱਖੀ ਹੈ ਕਿ ਆਉਣ ਵਾਲੇ ਦਾ ਕਦੀ ਵੀ ਰਸਤਾ ਨਹੀਂ ਰੋਕਣਾ, ਉਹਨੂੰ ਜਗ੍ਹਾ ਦੇਣੀ ਹੈ। ਉਹਦਾ ਫਾਇਦਾ ਇਹ ਹੋਏਗਾ ਕਿ ਜਦੋਂ ਵੀ ਉਹ ਕਾਮਯਾਬ ਹੋਏਗਾ ਉਹ ਤੁਹਾਨੂੰ ਬੈਠਣ ਲਈ ਜਗ੍ਹਾ ਵੀ ਦੇਗਾ ਤੇ ਤੁਹਾਡਾ ਇਹਤਰਾਮ ਵੀ ਕਰੇਗਾ। ਬਿਲਕੁਲ। ਤੇ ਇਹ ਸਜਾਦ ਜਾਨੀ ਦੀ ਖੂਬੀ ਹੈ ਕਿ ਜਿਹੜੇ ਮੁੰਡੇ ਜਿੰਨੇ ਨੂੰ ਵੀ ਨਾਲ ਲੈ ਕੇ ਟੁਰਦਾ। ਦੇਖੋ ਨਾ, ਅੱਜ ਮੈਂ ਸੱਚੀ ਮੁੱਚੀ ਇਹ ਗੱਲ ਕਰ ਰਿਹਾ ਤੁਹਾਡੇ ਸਾਰੇ ਵੀਵਰਸ ਨੂੰ ਮੈਂ ਦੱਸਣਾ ਚਾਹੁੰਦਾ ਕਿ ਕਈ ਵਾਰੀ ਐਸਾ ਹੋ ਚੁੱਕਿਆ ਕਿ ਕਈ ਚੈਨਲਾਂ ਤੇ, ਹੁਣ ਮੈਂ ਚੈਨਲ ਦਾ ਨਾਮ ਮਤਲਬ ਲੈਂਦੇ ਅਜੀਬ ਲੱਗਦਾ, ਮੁਖਤਲਿਫ ਚੈਨਲਾਂ ਤੇ ਜਾਈਦਾ ਨਾ ਤੇ ਅੱਜ ਜਾਨੀ ਇੱਕ ਐਸਾ ਬ੍ਰਾਂਡ ਹੈ ਕਿ ਹਰ ਚੈਨਲ ਵਾਲਾ ਇਹ ਕਹਿ ਰਿਹਾ ਹੁੰਦਾ ਯਾਰ ਸਜਾਦ ਜਾਨੀ ਵਰਗਾ ਸ਼ੋਅ ਹੋਣਾ ਚਾਹੀਦਾ। ਇਹਦਾ ਮਤਲਬ ਇਹ ਇੱਕ ਬ੍ਰਾਂਡ ਬਣ ਚੁੱਕਿਆ ਸਜਾਦ ਜਾਨੀ। ਉਹ ਮੇਰੇ ਲਈ ਇਹ ਸਭ ਤੋਂ ਫਖਰ ਦੀ ਗੱਲ ਹੈ ਤੇ ਜਿੰਨੇ ਵੀ ਇਹਦੇ ਨਾਲ ਜੁੜੇ ਨੇ ਉਹ ਸਾਰੇ ਹੀ ਕਰਮਾਂ ਵਾਲੇ ਔਰ ਅੱਛੇ ਨੇ। ਔਰ ਫੈਸਲ ਰਾਮੇ ਮੇਰਾ ਬੜਾ ਪੁਰਾਣਾ ਬੱਚਾ, ਛੋਟਾ ਭਾਈ ਹੈ ਸਾਡਾ, ਸਟੇਜ ਡਰਾਮੇ ਵੀ ਸਾਡੇ ਨਾਲ ਕਰਦਾ ਰਿਹਾ। ਅੱਲਾ ਇਹਨਾਂ ਨੂੰ ਵੀ ਬਹੁਤ ਬਹੁਤ ਕਾਮਯਾਬੀ ਦੇਵੇ। ਭਾਜੀ ਥੈਂਕ ਯੂ ਭਾਜੀ। ਭਾਜੀ ਇੱਕ ਮਿੰਟ ਓਏ ਮੇਰੀ ਗੱਲ ਯਾਰ ਮਿੱਠੇ ਮੇਰੀ ਸੁਣ ਲੈ। ਭਾਜੀ ਮੈਂ ਕਿਆ ਬੋਲਣ ਡਿਆ ਵਾ? ਭਾਜੀ ਮੈਂ ਮਿੱਠਾ। ਮਿੱਠੇ ਉਸਤਾਦ ਜੀ ਮੈਂ ਪਹਿਲੇ ਭਾਈ ਨੂੰ ਗਿਆ ਸ਼ਹਜ਼ਾਦਾ ਸ਼ਹਿਦ ਨਾਲ ਵੀ ਮਿੱਠਾ। ਲਵ ਯੂ ਭਾਜੀ, ਲਵ ਯੂ। ਉਸਤਾਦ ਜੀ ਵਿੱਚ ਲੜਾਈ ਉਹਨਾਂ ਨੇ ਗੱਲ ਕਰਨੀ ਹੁਣ। ਮੈਂ ਇੱਕ ਗੱਲ ਰਹਿੰਦੀ ਸੀ ਮੇਰੀ। ਗੱਲ ਕੀ ਰਹਿੰਦੀ ਆ ਮੇਰੀ ਗੱਲ ਹਜੇ। ਤੂੰ ਵਿੱਚ ਨਾ ਜਾ ਦੀ ਲੱਤ ਲਾ ਲਈ ਆ ਭਾਜੀ। ਪੈਰੀ ਪੈਣਾ ਮੈਂ ਖੈਰਾ ਮੌਲਾ ਮਾਸ਼ਾਅੱਲਾ। ਅੱਲਾ ਥੈਂਕ ਯੂ ਜੀ, ਥੈਂਕ ਯੂ। ਅੱਲਾ ਤੁਹਾਨੂੰ ਬਹੁਤ ਕਾਮਯਾਬੀਆਂ ਦੇਵੇ ਭਾਜੀ। ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਵੈਰੀ ਮਚ ਭਾਜੀ। ਅੱਲਾਹ ਪਾਕ ਤੁਹਾਨੂੰ ਬਹੁਤ ਤਰੱਕੀ ਦੇਵੇ ਔਰ ਸਿਹਤ ਵਾਲੀ, ਤੁਹਾਨੂੰ ਤੰਦਰੁਸਤੀ ਵਾਲੀ ਜ਼ਿੰਦਗੀ ਤਾ ਕਰੇ। ਤੇ ਭਾਜੀ ਇਨਸ਼ਾਅੱਲਾ ਮੈਂ ਲਾਹੌਰ ਇੱਕ ਦੋ ਦਿਨਾਂ ਚਾਹੁੰਦਾ ਤੇ ਤੁਹਾਡਾ ਭਾਜੀ ਲਾਜ਼ਮੀ ਮੁਲਾਕਾਤ ਕਰਾਂਗਾ ਮੈਂ। ਤਾਬੇਦਾਰ ਭਾਜੀ ਥੈਂਕ ਯੂ ਭਾਜੀ। ਬਹੁਤ ਸ਼ੁਕਰੀਆ ਤੁਹਾਡੀ ਭਾਜੀ। ਆਪਣਾ ਖਿਆਲ ਰੱਖੋ। ਥੈਂਕ ਯੂ ਜੀ। ਅੱਲਾਹ ਹਾਫਿਜ਼ ਭਾਜੀ। ਅੱਲਾਹ ਹਾਫਿਜ਼। ਮੇਰੀ ਗੱਲ ਨਹੀਂ ਕਰਾਈ। ਕਲੈਬ ਕਰੀ ਤਾਹਰ ਸਾਹਿਬ। ਬਹੁਤ ਚੇਂਜ ਹੋਇਆ। ਤਾਹਰ ਨਸ਼ਾਦ ਸਾਹਿਬ ਉਹ ਆਰਟਿਸਟ ਨੇ ਬੰਬੀਨੋ ਸਿਨੇਮਾ ਫੈਸਲਾਬਾਦ। ਅੱਛਾ, ਕੁਦਰਤੀ ਬਚਪਨ 'ਚ ਹਰ ਕਿਸੇ ਨੂੰ ਕੋਈ ਨਾ ਕੋਈ ਅੱਛਾ ਲੱਗਦਾ ਹੁੰਦਾ ਹੈ, ਕੋਈ ਨਾ ਕੋਈ ਨਾ। ਤੇ ਤਾਹਰ ਨਸ਼ਾਦ ਸਾਹਿਬ ਜਦੋਂ ਸਟਾਰਟ ਤੇ ਆਏ ਨੇ ਨਾ ਤੇ ਮੈਨੂੰ ਇਹਨਾਂ ਦਾ ਟੋਨ, ਟੈਂਪੋ ਬਿਲਕੁਲ ਮੈਨੂੰ ਨਾ ਇੰਜ ਲੱਗੇ ਕਿ ਯਾਰ ਕਿੱਡਾ ਸੌਫਟ ਔਰ ਕਿੱਡਾ ਝੋਲ ਵਾਲਾ ਔਰ ਕਿੰਨਾ ਬਣਾ ਕੇ ਔਰ ਕਿੱਡੀ ਸੋਹਣੀ ਗੱਲ ਡਿਲੀਵਰ ਕਰਦੇ ਨੇ। ਤੇ ਮੈਨੂੰ ਬੰਬੀਨੋ ਸਿਨੇਮਾ ਹੁੰਦਾ ਸੀ ਪਹਿਲੇ, ਮੈਟਰੋਪੋਲ ਸਿਨੇਮਾ ਸੀ ਆਪਣੇ ਰਜ਼ਾਬਾਦ ਵਾਲੇ ਚੌਕ 'ਚ 4 ਸਿਨੇਮੇ ਜਿੱਥੇ ਇਕੱਠੇ ਹੁੰਦੇ ਸੀ, ਸ਼ਹਜ਼ਾਦ, ਬੰਬੀਨੋ, ਗੁਲਿਸਤਾਨ ਤੇ ਇੱਕ ਹੋਰ ਹੁੰਦਾ ਸੀ। ਤੇ ਉਹ ਫਿਰ ਜਿਹੜਾ ਸੀ ਨਾ ਮੈਟਰੋਪੋਲ ਸ਼ਾਇਦ ਜਾਂ ਕਿਹੜਾ ਸੀ, ਗੁਲਿਸਤਾਨ, ਉਹ ਫਿਰ ਬੰਬੀਨੋ ਬਣ ਗਿਆ। ਉਹ ਬੰਬੀਨੋ ਜਦੋਂ ਬਣਿਆ ਨਾ ਤੇ ਉੱਥੇ ਤਾਹਰ ਨਸ਼ਾਦ ਸਾਹਿਬ ਆਏ ਡਰਾਮਾ ਕਰਨ ਤੇ ਮੈਂ ਫਲੈਕਸ ਇਹਨਾਂ ਦੀ ਲੱਗੀ ਦੇਖੀ ਤੇ ਮੈਂ ਹਾਲਾਂਕਿ ਬਹੁਤ ਆਰਟਿਸਟ ਸੀ ਤੇ ਮੈਂ ਸਿਰਫ ਇਹਨਾਂ ਦਾ ਕਰਕੇ ਨਾ
ਮੈਂ ਉਥੋਂ ਮਤਲਬ ਸਾਹਮਣੇ ਨਾ ਉਹ ਦੁਕਾਨਾਂ ਹੁੰਦੀਆਂ ਸੀ, ਸਨੋਕਰ ਕਲੱਬ ਹੁੰਦਾ ਸੀ। ਮੈਂ ਕਿਹਾ ਜੀ ਕਿੰਨੇ ਵਜੇ ਵਿਹਲਾ ਹੁੰਦਾ ਇਹ ਛੁੱਟੀ ਹੁੰਦੀ ਹਾਲ ਦੀ? ਉਹਨੇ ਕਿਹਾ ਕਿ 1:15 ਵਜੇ। ਤੇ ਮੈਂ ਖਲੋਤਾ ਉੱਥੇ ਸਿਰਫ ਤਾਹਰ ਨਿਸ਼ਾਨ ਸਾਹਿਬ ਨੂੰ ਵੇਖਣ ਲਈ, ਮਿਲਣ ਲਈ। ਤੇ ਕੌਨਫੀਡੈਂਸ, ਜਿਗਰਾ, ਹਿੰਮਤ ਉਦੋਂ ਕੱਖ ਨਹੀਂ ਸੀ ਹੁੰਦੀ। ਅੱਛਾ ਕੁਦਰਤੀ ਮੈਂ ਨਾ ਥੋੜਾ ਜਿਹਾ ਅੱਗੇ ਹੋ ਗਿਆ, ਯਾਨੀ ਗੇਟ ਦੇ ਕੋਲ ਹੋ ਗਿਆ। ਜਦੋਂ ਬਿਲਕੁਲ ਮੈਂ ਦੇਖਿਆ ਵੀ ਯਾਰ ਕੁਝ ਬੰਦੇ ਆਉਣ ਲੱਗ ਪਏ ਨੇ, ਤੇ ਮੈਂ ਗੇਟ ਦੇ ਕੋਲ ਹੋ ਗਿਆ। ਤੇ ਮੈਨੂੰ ਕਿਸੇ ਨੇ ਕਿਹਾ ਜਿਹੜੇ ਆਰਟਿਸਟ ਨੇ ਉਹਨਾਂ ਨੇ ਉਧਰੋਂ ਦੇ ਨਿਕਲਣਾ ਹੀ ਉਸ ਗੇਟ ਤਾਂ ਨਹੀਂ। ਤੇ ਮੈਂ ਉੱਥੇ ਖਲੋਤਾ, ਤਾਹਰ ਨਿਸ਼ਾਨ ਸਾਹਿਬ ਇੰਜ ਆਏ ਨੇ, ਗੱਡੀ ਇਹਨਾਂ ਦੀ ਖੜੀ ਸੀ ਤੇ ਬਿਲਕੁਲ ਮੇਰੇ ਕੋਲ ਨਾ ਯਾਨੀ ਕਿ 2 ਫੁੱਟ ਦਾ ਗੱਡੀ ਦਾ ਤੇ ਮੇਰਾ ਫਾਸਲਾ, ਤੇ ਮੇਰੇ ਦਰਮਿਆਨ ਚ ਲੰਘਣ ਲੱਗੇ। ਮੈਂ ਕਿਹਾ ਅਸਲਾਮ ਅਲੈਕੁਮ ਭੈਣ, ਤੇ ਕਹਿੰਦੇ ਵਾਲੇਕੁਮ ਸਲਾਮ ਬੜੇ ਪਿਆਰ ਨਾਲ। ਤੇ ਹਿੰਮਤ ਹੀ ਨਹੀਂ ਪਈ, ਜਿੱਦਾਂ ਅੱਜ ਹੁਣ ਸਾਨੂੰ ਲੋਕ ਕਹਿੰਦੇ ਨਾ ਭਾਜੀ ਮੈਂ ਬੜਾ ਫੈਨ ਆ ਤੇ ਇਹ ਹਿੰਮਤ ਹੀ ਨਹੀਂ ਪਈ। ਬਸ ਅੱਗੋਂ ਮੈਂ ਸੋਚਦਾ ਰਿਹਾ ਕਿ ਯਾਰ ਇਹ ਆਪੇ ਹੀ ਕਿਤੇ ਖਲੋ ਕੇ ਕਹਿਣ ਵੀ ਹੋਰ ਬੇਟਾ ਕੀ ਹਾਲ ਆ, ਲੇਕਿਨ ਨਹੀਂ, ਉਹ ਜ਼ਾਹਰੀ ਬਾਤ, ਉਹਨਾਂ ਨੂੰ ਹਜ਼ਾਰਾਂ ਲੋਕ ਇਦਾਂ ਕਹਿੰਦੇ ਹੋਣੇ, ਲੇਕਿਨ ਉਹਨਾਂ ਨੇ ਜਿਹੜਾ ਰਿਸਪੌਂਸ ਦਿੱਤਾ ਨਾ ਸਮਾਈਲ ਦੇ ਨਾਲ, ਯਾਰ ਇਹ ਬੜੀ ਵੱਡੀ ਗੱਲ ਹੁੰਦੀ ਹੈ। ਬੜੀ ਵੱਡੀ ਗੱਲ ਹੁੰਦੀ ਹੈ ਕਿ ਮਤਲਬ ਤੁਸੀਂ ਜਾਣਦੇ ਵੀ ਨਹੀਂ, ਅੰਦਰੋਂ ਥੱਕੇ ਟੁੱਟੇ ਨਿਕਲੇ ਹੋ ਬੇਸ਼ੱਕ ਨਹੀਂ, ਲੇਕਿਨ ਤੁਹਾਡੀਆਂ ਅੱਖਾਂ 'ਚ ਅੱਖਾਂ ਪਈਆਂ, ਇੱਕ ਬੰਦੇ ਨੇ ਤੁਹਾਨੂੰ ਕਿਹਾ ਅਸਲਾਮ ਅਲੈਕੁਮ, ਤੇ ਤੁਸੀਂ ਉਹਨੂੰ ਸਮਾਈਲ ਦੇ ਕੇ ਕਹੋ ਵਾਲੇਕੁਮ ਸਲਾਮ, ਠੀਕ ਹੈ ਨਾ, ਇਹ ਹੀ ਬੜੀ ਹੁੰਦੀ ਹੈ। ਤੇ ਉਹ ਤਾਹਰ ਨਿਸ਼ਾਨ ਸਾਹਿਬ ਨੇ ਉਦੋਂ ਮੈਨੂੰ ਇਹ ਦਿੱਤਾ ਬੜੇ ਪਿਆਰ ਨਾਲ ਜਵਾਬ। ਉਦੋਂ ਦਾ ਹੀ ਮੈਂ ਫੈਨ ਸਾਂ। ਹੁਣ ਮੈਂ ਕਈ ਵਾਰੀ ਜਦੋਂ ਮਿਲਦੇ ਮੈਂ ਇਹ ਗੱਲ ਕਹਿੰਦਾ ਕਿ ਭਾਜੀ ਮੈਂ ਉਹ ਬੰਦਾ ਵਾਂ ਜਿਹੜਾ ਤੁਹਾਨੂੰ, ਤੇ ਮੈਂ ਉਸ ਬੰਦੇ ਦੇ ਮੂੰਹ ਆਪਣੀ ਤਾਰੀਫ ਸੁਣਦਾ। ਇਹ ਉਹਨਾਂ ਦਾ ਕੈਸਾ ਵੱਡਾ ਪਾਣਾ ਔਰ ਕੈਸੀ ਅੱਲਾਹ ਪਾਕ ਦੀ ਕਰਨਾ। ਕੀ ਬਾਤ ਹੈ ਉਸਤਾਦ ਲਓ ਜੀ। ਜੀ ਮੇਰੀ ਨਾ ਬੜੀ ਮਜ਼ਾਹੀਆ ਜੀ ਮੁਲਾਕਾਤ ਹੋਈ ਸੀ ਜਦੋਂ ਫਸਟ ਮੁਲਾਕਾਤ ਹੋਈ ਨਾ ਭੈਣ ਤਾਰ ਦੇ ਨਾਲ, ਤੇ ਮੈਂ ਇਹ ਕਰਕੇ ਠੇਠਰ ਚੋਂ ਨਿਕਲਿਆ ਤੇ ਇਹ ਮੇਰੇ ਮਗਰ ਮਗਰ ਉਹ ਹੈ ਹੀ ਵੱਡੇ ਆਦਮੀ ਨੇ। ਨਹੀਂ ਨਹੀਂ ਬਿਲਕੁਲ ਸਹੀ ਗੱਲ, ਨਹੀਂ ਬਹੁਤ ਵੱਡੇ ਆਦਮੀ ਨੇ ਇਹ। ਫੈਸਲ ਸਾਹਿਬ ਇਹ ਗੱਲ ਇਸ ਤਰ੍ਹਾਂ ਹੀ ਆ। ਨਹੀਂ ਉਸਤਾਦ ਜੀ, ਮੈਂ ਉਦੋਂ ਮੈਂ ਤੇਜ਼ ਹੋ ਗਿਆ। ਮੈਂ ਇਹਨਾਂ ਨੇ ਮੋਬਾਈਲ ਚੁੱਕ ਲਿਆ ਸੀ ਉਹਨਾਂ ਦਾ, ਤਾਂ ਮਗਰ ਸੀ ਇਹਦੇ। ਨਹੀਂ ਯਾਰ ਸੋਹਣੀ ਗੱਲ ਤੇ ਸੁਣ ਲਿਆ ਕਰੋ ਯਾਰ। ਮੈਂ ਉਸਤਾਦ ਜੀ ਇੰਜ ਕਰਕੇ ਨਿਕਲਿਆ ਤੇ ਮੇਰੇ ਮਗਰ ਮਗਰ ਮੈਂ 2 ਘੰਟਾ ਘਰ ਨੂੰ ਗਿਆ, ਮੈਂ ਫਿਰ ਮਗਰ ਮਗਰ ਮੈਂ ਉਧਰੋਂ ਉਸਤਾਦ ਜੀ ਮੈਂ ਤੇਜ਼ ਹੋ ਗਿਆ। ਮੈਂ ਕਿਹਾ ਪਤਾ ਨਹੀਂ ਕੀ ਰਾਤ ਦਾ ਟਾਈਮ ਮੇਰੇ ਮਗਰ ਮਗਰ ਨੇ। ਮੈਂ ਉਹ ਕੈਸਰੀ ਦਰਵਾਜ਼ੇ ਕੋਲ ਨਾ ਮੈਂ ਰੋਕਿਆ ਵਾ, ਇਹ ਰੁਕਿਆ ਨਹੀਂ, ਮੈਂ ਉਸਤਾਦ ਜੀ ਹੋਰ ਤੇਜ਼। ਉਸਤਾਦ ਜੀ ਇਹਨਾਂ ਨੇ ਨੱਸ ਕੇ ਆ ਕੇ ਨਾ ਮੈਨੂੰ ਵੇਖਿਆ ਤੇ ਮੈਨੂੰ ਕਹਿੰਦੇ ਨੇ ਮੇਰਾ ਬਟੂਆ ਦੇ ਦੇ। ਨਹੀਂ ਮੇਰਾ ਉਸਤਾਦ ਬਟੂਆ ਦੇ ਦੇ ਫੈਸਲ। ਯਾਰ ਹਾਂ, ਅੱਛਾ। ਗਲਤ ਹੈ। ਜੀ, ਇਹਨਾਂ ਨੇ ਮੈਨੂੰ ਰੋਕਿਆ ਤੇ ਮੈਨੂੰ ਕਹਿੰਦੇ ਨੇ ਸੌਰੀ। ਮੈਂ ਪਰੇਸ਼ਾਨ, ਸੌਰੀ ਕਹਿ ਕੇ ਤੇ ਚਲੇ ਗਏ ਨੇ। ਮੈਂ ਫਿਰ ਮੈਂ ਕਿਹਾ ਗੱਲ ਸੁਣੋ, ਕੀ ਗੱਲ ਤੁਸੀਂ ਸੌਰੀ ਕਰਨ ਨੂੰ ਐਡੀ ਦੂਰੋਂ ਮੇਰੇ ਮਗਰ ਲੱਗੇ ਹੋ? ਕਹਿੰਦੇ ਯਾਰ ਸੌਰੀ ਮੈਂ ਇਸ ਤੋਂ ਗਿਆ, ਮੈਂ ਨਾ ਸਮਝਿਆ ਮੀਤਾ ਵਜਨ ਜਾ ਰਹੇ ਆ। ਆਹੋ ਜੈਨ ਮੈਨੂੰ ਭਾਗਿਆ ਬੰਦਾ ਪੁੱਛੇ ਮੀਤਾ ਬਾਈ ਨੇ ਵਕੀਲ ਲੜਿਆ ਵਾ। ਨਹੀਂ ਤੇ ਉਹਨਾਂ ਨੇ ਪਿਆ। ਉਹਨਾਂ ਨੇ ਬਸ ਇੰਨਾ ਹੀ ਕਿਹਾ, ਅੱਗੋਂ ਉਹਨਾਂ ਨੇ ਤੇਰਾ ਕੁਛ ਉੱਥੇ ਕੀਤਾ ਬਚਨ ਨਹੀਂ ਤੇਰੇ ਨਾਲ ਉਹਨਾਂ ਨੇ। ਨਹੀਂ ਉਹਨਾਂ ਨੇ ਸਾਈ ਮੀਤਾ ਵਜਨ ਨੂੰ ਲਾਤਾ ਸੀ ਮੈਂ ਪਹਿਲੇ। ਔਰ ਤੇਰਾ ਡੋਲ ਲਗਾ ਮੂੰਹ ਯਾਰ ਕਹਿੰਦਾ ਮੈਂ ਮੀਤਾ ਬਾਈ। ਅੱਛਾ ਡੋਲ ਵੀ ਉਹ ਜਿਹਦੀ ਨਾ ਮਿੰਟ ਕੇ ਬਾਅਦ ਇੱਕ ਸਾਈਡ ਨਿਕਲ ਜਾਂਦੀ ਹੈ। ਗੁੱਜਰ ਤੇ ਭਾਂਡੇ ਵਰਗਾ ਮੂੰਹ ਯਾਤਰਾ ਗੋਲ। ਚਲੋ ਜੀ, ਲਓ ਜੀ ਨਾਜ਼ਰੀਨ ਗੱਲ ਇਹ ਹੈ ਕਿ ਕੋਸ਼ਿਸ਼ ਕਰਾਂਗੇ ਇਦਾਂ ਹੀ ਨਾ ਕਿਸੇ ਆਰਟਿਸਟ ਦੇ ਨਾਲ। ਸ਼ੁਕਰ ਯਾਰ, ਬੜੀ ਅੱਜ ਮਜ਼ੇਦਾਰ ਉਹ ਗੱਲਾਂ ਹੋਈਆਂ ਉਹਦੇ ਨਾਮ ਡਰਾਮਿਆਂ ਦੇ, ਕਿੰਨਾ ਉਹਨਾਂ ਨੇ ਹਾਸੇ ਨੇ, ਉਹ ਹੱਸ ਰਹੇ ਸੀ, ਮੈਨੂੰ ਖੁਸ਼ੀ ਹੋ ਰਹੀ ਸੀ ਕਸਮੇ। ਸਾਜੀ ਰਾਜਪਾਲ ਯਾਦਵ ਨਾਲ ਵੀ ਕਾਲ ਬਣਾਉਣੀ। ਓਏ ਉਸਤਾਦ ਜੀ ਪ੍ਰਕਾਸ਼ ਰਾਜ ਸਾਹਿਬ ਨਾਲ ਮੈਂ ਮਿਲਾ ਸਰ ਇੰਡੀਆ ਵੀ ਮਿਲਾਵਾਂਗੇ, ਇੰਡੀਆ ਪੰਜਾਬ ਦੇ ਆਰਟਿਸਟਾਂ ਨਾਲ ਮਿਲਾਵਾਂਗੇ, ਲਖਵਿੰਦਰ ਭਾਜੀ ਨਾਲ ਮਿਲਾਵਾਂਗੇ, ਔਰ ਮੈਂ ਕੋਸ਼ਿਸ਼ ਕਰਾਂਗਾ ਕਪਲ ਭਾਜੀ ਦੇ ਨਾਲ ਵੀ ਮਿਲਾਵਾਂ। ਵੈਰੀ ਗੁੱਡ। ਠੀਕ ਹੈ ਨਾ ਭਾਜੀ ਫਰੀਦ ਨਾਲ ਵੀ ਕਾਲ ਬਣਾਉਣੀ ਤੁਸੀਂ। ਹਾਂ ਲੇਕਿਨ ਘਰ ਚੱਲ ਜਾਵੇ ਫੇਰ ਹਾਂ ਇਹ ਬੜਾ ਮਜ਼ਾ ਆਉਂਦਾ ਉਸਤਾਦ ਜੀ। ਭਾਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਕਪਲ ਸ਼ਰਮਾ ਭਾਜੀ ਨਾਲ ਵੀ ਠੀਕ ਹੋ ਉਹਨਾਂ ਨੂੰ ਵੈਸੇ ਤੇ ਗੱਲਬਾਤ ਮੇਰੀ ਹੁੰਦੀ ਹੈ ਪਿਆਰ ਮੁਹੱਬਤ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਕਾਲ ਤੇ ਆ ਜਾਣ। ਤੇ ਉਹ ਦੂਜਾ ਲਖਵਿੰਦਰ ਭਾਜੀ, ਉਹ ਤੇ ਵੈਸੇ ਵੀ ਸਾਡਾ ਅੱਗੇ ਵੀਡੀਓ ਵਿੱਚ ਵੀ ਉਹਨਾਂ ਨੇ ਕਿਹਾ ਸੀ। ਤੇ ਇੰਡੀਆ ਪਾਕਿਸਤਾਨ ਸਾਰੇ ਨਾਲ ਕੋਸ਼ਿਸ਼ ਕਰਾਂਗੇ ਕਿ ਕਾਲ ਮਿਲਾ ਕੇ ਨਾ ਤੇ ਪ੍ਰੋਗਰਾਮ ਟੀ ਟਾਈਮ ਨੂੰ ਮੈਂ ਉੱਥੇ ਲੈ ਜਾਣਾ ਵਾ ਇੰਡੀਆ ਹੀ ਕਿ ਜਿੱਥਾ ਬੰਦੇ ਨਾਲ ਬਸ ਇਨਸ਼ਾਅੱਲਾ ਮੇਰੇ ਰੱਬ ਨੇ ਚਾਹਿਆ ਤੇ ਸਤਿੰਦਰ ਸਰਤਾਜ ਦਾ ਵੀ ਸਤਿੰਦਰ ਸਰਤਾਜ ਸਾਹਿਬ ਨਾਲ ਸਾਰੇ ਜੀ ਇੱਕ ਆਰਟਿਸਟ ਜਿਹੜੇ ਇੰਡੀਆ ਦੇ ਨਾ ਪੰਜਾਬੀ ਫਿਲਮਾਂ ਚ ਆਉਂਦੇ ਬਹੁਤ ਪਿਆਰੇ ਭਾਈ ਜਿਨ੍ਹਾਂ ਨੇ ਕਿਹਾ ਸੀ, ਉਹ ਕਹਿੰਦਾ ਵੀ ਲੱਖ ਲਾਨਤ 7 ਪੀੜ੍ਹੀਆਂ ਦਾ ਜਿਹੜੀਆਂ ਇਹ ਨਹੀਂ ਕਰ ਸਕੀਆਂ ਘੁੱਗੀ ਭਾਜੀ ਉਹਨਾਂ ਨੇ ਤਾਂ ਭੈਣ ਚਾਹ ਘੁੱਗੀ ਭਾਜੀ ਨਾਲ ਹੋਣੀ ਘੁੱਗੀ ਭਾਜੀ ਠਹਿਰੋ ਮੇਰੇ ਫੇਵਰਿਟ ਨੇ। ਘੁੱਗੀ ਭਾਜੀ ਠਹਿਰੋ ਜੀ ਮੇਰੇ ਫੇਵਰਿਟ ਆ ਯਾਰ ਬੀਐਨ ਸ਼ਰਮਾ ਸਾਹਿਬ ਵੀ ਕਹਿੰਦਾ 7 ਪੀੜ੍ਹੀਆਂ ਇਹਨਾਂ ਨਹੀਂ ਕਰ ਸਕੀਆਂ ਵੀ 8ਵੀਂ ਬਹਿ ਕੇ ਖਾ ਲਵੇ। ਘੁੱਗੀ ਭਾਜੀ ਗੁਰਪ੍ਰੀਤ ਉਹ ਭਾਈ ਇਹ ਮਾਈ ਦੀ ਘੁੱਗੀ ਲਿਖੀ ਨਹੀਂ, ਆ ਨਹੀਂ। ਉਹ ਮਾਹੀ ਦੀ ਘੁੱਗੀ ਨਹੀਂ ਆ, ਹਾਂਜੀ। ਗੁਰਪ੍ਰੀਤ ਭਾਜੀ। ਲਓ ਜੀ ਘੁੱਗੀ ਭਾਜੀ ਸੁੱਤੇ ਹੋਏ ਉਸਤਾਦ ਜੀ। ਕੀ ਭਾਜੀ ਸੀ ਬਦਰ ਜੀ। ਨਹੀਂ ਭਾਜੀ ਨਹੀਂ ਚੱਕ ਰਹੇ, ਮੈਂ ਇਹਨਾਂ ਨੂੰ ਪਹਿਲੇ ਕਹਿ ਦਾਂਗਾ, ਫਿਰ ਮੈਂ ਕਰਾਵਾਂਗਾ ਗੱਲ ਇਨਸ਼ਾਅੱਲਾ ਤਾਲਾ। ਤੁਸੀਂ ਦੱਸੀ ਜਾਣਾ ਬਸ। ਜੈਕੀ ਚੈਨ ਸਾਹਿਬ ਜੈਕੀ ਚੱਲਾ ਉਸਤਾਦ ਜੀ ਡੀਜ਼ਲ ਨਾਲ ਡੀਜ਼ਲ ਵੈਨ ਡੀਜ਼ਲ ਨਾਲ ਵੈਨ ਡੀਜ਼ਲ ਨਾਲ ਵੀ ਉਹ ਗੰਜਾ ਹਾਂ ਗੰਜਾ ਪੈਨ ਪੈਟਰੋਲ ਨਾ ਮਿਲਾ ਲਾ। ਮੈਂ ਮਿਲਾ ਲਾਂਗਾ ਭਾਜੀ ਤੁਸੀਂ ਫਰੀਦ ਦੀ ਗੱਲ ਕਰਾਉਣੀ ਰੰਗੀਲਾ ਸਾਹਿਬ ਨਾਲ। ਰੰਗੀਲਾ ਸਾਹਿਬ ਨਾਲ ਮੈਂ ਉੱਥੇ ਭੇਜ ਦਿਆਂਗਾ, ਜਾ ਕੇ ਘਰ ਆਵੇ ਮਿਲ ਕੇ ਆ ਜਾਵੇ। ਇਹਨੂੰ ਭੇਜੋ।
ਕਿੱਥੇ ਨੇ ਭਲਾ? ਅੰਡਰਟੇਕਰ ਬਹੁਤ ਅੱਛਾ ਕਾਮੇਡੀ ਉਸਤਾਦ ਜੀ। ਬਾਡੀ ਡਨ ਹੋ ਗਿਆ। ਅੰਡਰਟੇਕਰ ਨਾਲ ਵੀ ਮਿਲਾ ਲਓ, ਰੋਨਾਲਡੋ ਨਾਲ ਉਸਤਾਦ। ਰੋਨਾਲਡੋ ਨਾਲ ਵੀ ਮਿਲਾ ਲਾਂਗੇ। ਠੀਕ ਹੈ ਜੀ, ਜਿਹੜਾ ਮਰਜ਼ੀ ਰੋਨਾਲਡੋ ਬਸ। ਹਾਂ ਬਸ ਠੀਕ। ਲੋ ਜੀ, ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ, ਤੇ ਇਨਸ਼ਾਅੱਲਾ ਤਾਲਾ ਫਿਰ ਅਗਲੇ ਸ਼ੋਅ 'ਚ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਜ ਹੀ ਛੋਟਾ ਜਿਹਾ ਗਾਣਾ ਪਲੀਜ਼। ਕਹਿੰਦੇ ਨੇ ਕਿ ਰਫੀ ਸਾਹਿਬ ਦਾ ਗਾਣਾ ਕਿ क्या मिलिए ऐसे लोगों से जिनकी फितरत छुपी रहे, नकली चेहरा सामने आए, असली सूरत छुपी रहे। डे 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 डे। क्या मिलिए ऐसे लोगों से जिनकी फितरत छुपी रहे, नकली चेहरा सामने आए, असली सूरत छुपी रहे। दिलदारी का ढोंग रचा कर जाल बिछाए बातों का, जीते जी का रिश्ता कहकर सुख ढूंढे कुछ रातों का। जिनकी आधी नीयत उभरे, आधी नीयत छुपी रहे, नकली चेहरा सामने आए, असली सूरत छुपी। दान वाला शेर। जिनके जुल्म से दुखी है जनता, हर बस्ती हर गांव में, दया धर्म की बात करे वो बैठ के सजी सभाओं में। जिनके जुल्म से दुखी है जनता, हर बस्ती हर गांव में, दया धर्म की बात करे वो बैठ के सजी सभाओं में। दान का चर्चा घर घर पहुँचे, लूट की दौलत छुपी रहे, नकली चेहरा सामने आए, असली सूरत छुपी रहे। क्या मिलिए ऐसे लोगों से जिनकी फितरत छुपी रहे, नकली चेहरा सामने आए, असली सूरत छुपी रहे। लो जी, अपना बहुत बहुत ख्याल रखना नाज़रीन। इंशाल्लाह नेक्स्ट प्रोग्राम पे ताना मुलाकात होगी। ओके, अल्लाह हाफिज।